व्यूअर्स वेलकम बैक फ्रॉम प्रोग्राम। सो व्यूअर्स अनदर सैक्शन में ਆਪਾਂ ਗੱਲਬਾਤ ਕਰਾਂਗੇ ਕਿ ਇਸ ਵੇਲੇ ਭਾਰਤੀ ਸੁਪਰੀਮ ਕੋਰਟ ਦੇ ਸਾਹਮਣੇ ਇੱਕ ਸਿੱਖ ਗਰੁੱਪ ਵੱਲੋਂ ਕੀਤੀ ਗਈ ਪੈਟੀਸ਼ਨ ਤੇ ਸੁਣਵਾਈ ਹੋਣ ਜਾ ਰਹੀ ਹੈ। ਇਸ ਪੈਟੀਸ਼ਨ ਅਨੁਸਾਰ ਭਾਰਤ ਵਿੱਚ 5000 ਤੋਂ ਜ਼ਿਆਦਾ ਵੈਬਸਾਈਟ ਐਸੇ ਨੇ ਜੋ ਸਿੱਖਾਂ ਦੇ ਮਜ਼ਾਕ ਬਣਾਉਣ ਵਾਲੇ ਚੁਟਕਲਿਆਂ ਨਾਲ ਭਰੇ ਹੋਏ ਨੇ। ਸੋ ਪੈਟੀਸ਼ਨ ਕਰਤਾਵਾਂ ਨੇ ਇਹਨਾਂ ਵੈਬਸਾਈਟਸ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਦੀ ਸਟੇਟ ਉਹਨਾਂ ਦੇ ਅੱਗੋਂ ਜਿਹੜੇ ਉਹਨਾਂ ਨੇ IT ਸੈੱਲ ਦੇ ਆਪਣੇ ਦੁਮਛੱਲੇ ਕਿਸਮ ਦੇ ਲੋਕ ਰੱਖੇ ਹੋਏ ਨੇ ਉਹ ਔਰ ਅਦਾਲਤਾਂ, ਅਸੀਂ ਅਕਸਰ ਜ਼ਿਕਰ ਕਰਦੇ ਹਾਂ ਜਸਟਿਸ ਦੀ ਗੱਲ ਹੁੰਦੀ ਹੈ ਤੇ ਨਵੰਬਰ 84 ਬੀਤਿਆਂ 40 ਸਾਲ ਹੋ ਗਏ ਨੇ, ਉਹੀ ਡਰਾਮੇਬਾਜ਼ੀ ਬਰਾਬਰ ਚੱਲ ਰਹੀ ਹੈ। ਕੋਈ ਵਾਕਿਆ ਕਿਤੇ ਹੁੰਦਾ ਹੈ, ਕੈਨੇਡਾ ਦਾ ਘਟਨਾਕ੍ਰਮ ਕਿਵੇਂ ਖੁਦ ਜਿਹੜੇ ਨੇ ਇਹ ਮੰਦਰ ਚੋਂ ਨਿਕਲ ਕੇ ਬਾਹਰ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਹਮਲਾ ਕਰਦੇ ਨੇ, ਪਰ ਕਿਵੇਂ ਉਹ ਮਾਹੌਲ ਉੱਤੇ ਸਿਰ ਦਿੱਤਾ ਜਾਂਦਾ ਵੀ ਸਿੱਖਾਂ ਨੇ ਮੰਦਰ ਤੇ ਹਮਲਾ ਕੀਤਾ ਔਰ ਇੱਕਦਮ ਇੱਕ ਫੀਅਰ ਫੈਕਟਰ ਖੜਾ ਕਰ ਦਿੱਤਾ ਜਾਂਦਾ ਹੈ। ਕਿਵੇਂ ਬਾਹਰਲੇ ਸੂਬਿਆਂ ਦੇ ਵਿੱਚ ਕੋਈ ਦਿਨ ਐਸਾ ਨਹੀਂ ਹੈ ਜਿੱਦਣ ਕਿਸੇ ਨਾ ਕਿਸੇ ਸਿੱਖ ਦੇ ਕੇਸਾਂ ਦੀ ਬੇਅਦਬੀ ਨਾ ਹੁੰਦੀ ਹੋਏ ਜਾਂ ਉਸ ਨੂੰ ਅਪਮਾਨਿਤ ਨਾ ਕੀਤਾ ਜਾਂਦਾ ਹੋਏ। ਔਰ ਇਸ ਸਾਰੇ ਦੌਰ ਦੇ ਵਿੱਚ ਅਸੀਂ ਈਵਨ 4 ਇਤਿਹਾਸਕ ਗੁਰਦੁਆਰੇ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਔਰ ਮੰਗੂ ਮੱਠ ਉੜੀਸਾ ਦੇ ਵਿੱਚ, ਗੁਰਦੁਆਰਾ ਮਟਨ ਸਾਹਿਬ ਕਸ਼ਮੀਰ 'ਚ ਔਰ ਡਾਂਗਮਾਰ ਸਿੱਕਮ ਜਿਹੜੇ ਉਹਨਾਂ ਨੇ ਮੰਦਰਾਂ ਦੇ ਵਿੱਚ ਕਨਵਰਟ ਕਰ ਦਿੱਤੇ ਨੇ ਜਾਂ ਕਬਜ਼ਾ ਕਰਕੇ ਉਸ ਦੇ ਉੱਤੇ ਕੁਛ ਹੋਰ ਬਣਾ ਦਿੱਤਾ। ਹੁਣ ਇਸ ਸਭ ਦੇ ਚਲਦਿਆਂ ਕਿਵੇਂ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਉਹ ਅਸੀਂ ਪਾਰਟੀ ਸਰਕਲਸ ਦੇ ਵਿੱਚ ਤਾਂ ਦੇਖਦੇ ਹੀ ਸੀ ਜਦੋਂ ਅਸੀਂ ਸਾਰੇ ਗਰੋਹ ਹੋਏ ਹੈ। ਖਾਸ ਤੌਰ 'ਤੇ ਜਦੋਂ ਤੁਸੀਂ ਸ਼ਹਿਰੀ ਸੁਸਾਇਟੀ, ਸ਼ਹਿਰੀ ਸਕੂਲਾਂ ਕਾਲਜਾਂ ਜਿੱਥੇ ਸਿੱਖ ਮਾਈਨੋਰਟੀ 'ਚ ਸੀ ਅਤੇ ਉੱਥੇ ਜਦੋਂ ਉਹਨਾਂ ਨੂੰ ਮੌਕਾ ਬਣਨਾ ਉਹਨਾਂ ਨੇ ਕਹਿਣਾ ਲਓ ਜੀ ਫਿਰ ਕੋਈ ਸਰਦਾਰਾਂ ਦਾ ਕੋਈ ਜੋਕ ਸੁਣਾਓ ਔਰ ਉਹ ਸ਼ੁਰੂ ਹੋ ਜਾਂਦੇ ਸੀ। ਪਰ ਇਹ ਈਵਨ ਮੇਰੇ ਲਈ ਵੀ ਇੱਕ ਇਹ ਖਬਰ ਵਾਂਗ ਹੀ ਸੀ ਕਿਉਂਕਿ ਇੱਕ ਪੈਟੀਸ਼ਨ ਜਿਹੜੀ 2015 ਦੇ ਵਿੱਚ ਬੀਬੀ ਹਰਵਿੰਦਰ ਕੌਰ ਚੌਧਰੀ ਨੇ ਇੰਡੀਅਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ, ਉਸ 'ਤੇ ਬੇਸ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ 'ਚ ਇਹ ਕਿਹਾ ਕਿ ਜੀ ਇਹ ਅਸੀਂ ਆਉਣ ਵਾਲੇ 2-3 ਹਫ਼ਤਿਆਂ ਦੇ ਵਿੱਚ ਇਸ ਪੈਟੀਸ਼ਨ ਨੂੰ ਸੁਣਾਂਗੇ। ਪਹਿਲਾਂ ਤਾਂ 9 ਸਾਲ ਇਸ ਪੈਟੀਸ਼ਨ ਦੇ ਉੱਤੇ ਕਾਰਵਾਈ ਕਰਨ ਨੂੰ ਲੱਗੇ ਸੁਪਰੀਮ ਕੋਰਟ ਨੂੰ ਔਰ ਉਹਦੇ 'ਚ ਬੀਬੀ ਹਰਵਿੰਦਰ ਚੌਧਰੀ ਨੇ ਕਿਹਾ ਸੀ ਕਿ ਬਈ ਇਹ ਜਿਹੜਾ ਸਿੱਖਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ। 5000 ਦੇ ਕਰੀਬ ਵੈਬਸਾਈਟ ਐਸੇ ਨੇ ਜਿਹੜੇ ਸਿੱਖਾਂ ਦੇ ਖਿਲਾਫ ਚੁਟਕਲੇ ਔਰ ਕਹਾਣੀਆਂ ਔਰ ਉਹਨਾਂ ਨਾਲ ਭਰੇ ਹੋਏ ਨੇ 5000। ਔਰ ਉਹਦੇ 'ਚ ਉਹਨਾਂ ਨੇ ਕਿਹਾ ਚੌਧਰੀ ਹਰਵਿੰਦਰ ਹਾਈਲਾਈਟਡ ਦਾ ਗ੍ਰੀਵੈਂਸਿਸ ਆਫ ਸਿੱਖ ਵੈਮਨ allegedly ridiculed for their attire and complained that Sikh children were also bullied in schools। ਕਿ ਇਸ ਸਾਰੇ ਦਾ ਨਤੀਜਾ ਹੈ ਵੀ ਸਿੱਖ ਬੱਚਿਆਂ ਦੇ ਨਾਲ ਸਕੂਲਾਂ 'ਚ ਕੀ ਹੁੰਦਾ ਹੈ, ਸਿੱਖ ਔਰਤਾਂ ਨਾਲ ਕੀ ਹੁੰਦਾ ਹੈ। Citing an incident wherein a Sikh boy allegedly died by suicide owing to bullying in school, she also raised the issue of virtual। ਉਹਨੇ ਕਿਹਾ ਜੀ ਇਹਦਾ ਹੀ ਨਤੀਜਾ ਹੈ ਕਿ ਜਦੋਂ ਤੁਸੀਂ ਸਿੱਖਾਂ ਨੂੰ ਸਭ ਹਿਊਮਨ ਔਰ ਅਕਲੋਂ ਖਾਲੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਇਸ ਦਾ ਨਤੀਜਾ ਫਿਰ ਕੀ ਹੋਏਗਾ। ਈਵਨ ਸੁਸਾਈਡ ਕੀਤਾ ਸਿੱਖ ਸਟੂਡੈਂਟ ਨੇ ਔਰ ਇਹ ਅਕਤੂਬਰ 2015 'ਚ ਉਹਨੇ ਇਹ ਪੈਟੀਸ਼ਨ ਪਾਈ ਸੀਗੀ ਕਿ ਬਈ ਇਹ 5000 ਦੇ ਕਰੀਬ ਇਹ ਵੈਬਸਾਈਟ ਨੇ। ਟੂ ਹੀਅਰ ਦਾ ਮੈਟਰ ਅਲੈਜਿੰਗ ਦੈਟ ਅਰਾਊਂਡ 5000 ਵੈਬਸਾਈਟ display jokes on Sikhs, projecting them in poor light. The petitioner had demanded a ban on such websites, saying the jokes violated the fundamental right to live with dignity। ਕਿ ਵੀ ਕਿੱਥੇ ਇੱਕ ਅਣਖ ਗੈਰਤ ਵਾਲੀ ਕੌਮ ਔਰ ਕਿੱਥੇ ਜਿਹੜਾ ਹੈ ਉਹ ਸਾਰੇ ਪਾਰਟ ਨੂੰ। ਹਾਲਾਂਕਿ ਇਸ ਦੇ ਉੱਤੇ ਈਵਨ ਇਹ ਰਜਨੀਸ਼ ਜਿਹਨੂੰ ਬਾਅਦ 'ਚ ਨੇ ਆਪਣਾ ਨਾਮ ਇਸ਼ੋ ਰੱਖ ਲਿਆ ਸੀ, ਉਹ ਇੱਕ ਥਾਂ 'ਤੇ ਕਹਿ ਰਿਹਾ ਕਿ ਵੀ ਇਹ ਇੱਕ ਐਸਾ ਕਰੈਕਟਰ, ਉਹਨੇ ਕਿਹਾ ਵੀ ਕਿਉਂ ਸਿੱਖਾਂ ਦੇ ਜੋਕ ਸੁਣਾਏ ਜਾਂਦੇ ਨੇ। ਉਹਨੇ ਕਿਹਾ ਕਿਉਂਕਿ ਤੁਸੀਂ ਸਿੱਖਾਂ ਦੇ ਬਰਾਬਰ ਖਲੋ ਨਹੀਂ ਸਕਦੇ। ਉਹਨਾਂ ਦਾ ਜੋ ਕਰੈਕਟਰ ਹੈ, ਉਹਨਾਂ ਦੇ ਜੋ ਗੁਣ ਨੇ ਜਾਂ ਉਹਨਾਂ ਵਿਚਲੀ ਜਿਹੜੀ ਤਾਕਤ ਹੈ ਫਿਜ਼ੀਕਲੀ ਵੀ ਉਹ ਜਿਹੜੇ ਨੇ ਔਰ ਜਿਹਦੇ ਸਾਹਮਣੇ ਤੁਸੀਂ ਨਾ ਕਰੋ ਉਹਦੇ ਨਾਲ ਤੁਸੀਂ ਈਰਖਾ ਕਰਦੇ ਹੋ। ਉਹਨੇ ਕਿਹਾ ਈਰਸ਼ਿਆ, ਉਹਨੇ ਕਿਹਾ ਸਿੱਖਾਂ ਨਾਲ ਤੁਸੀਂ ਈਰਖਾ ਕਰਦੇ ਕਿਉਂਕਿ ਤੁਸੀਂ ਉਹਨਾਂ ਦੇ ਬਰਾਬਰ ਤੋਲ ਨਹੀਂ ਸਕਦੇ। ਸੋ ਇਹ ਸਾਰਾ ਜਿਹੜਾ ਵਰਤਾਰਾ ਹੈ ਇਹ ਇਸ 'ਚੋਂ ਹੀ ਪੈਦਾ ਹੋਇਆ। ਹੁਣ ਇਹ ਜਿਹੜਾ ਔਰ ਇਹ ਖਬਰ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਦੀ ਹੈ
ਕਿ ਸੁਪਰੀਮ ਕੋਰਟ ਟੂ ਹੀਅਰ ਪੈਟੀਸ਼ਨ ਸੀਕਿੰਗ ਬੈਨ ਔਨ ਵੈਬਸਾਈਟਸ ਵਿਦ ਜੋਕਸ ਔਨ ਸਿੱਖਸ। ਹੁਣ ਹੋਪਫੁਲੀ ਇਹ ਪਟੀਸ਼ਨ ਚੋਂ ਤਾਂ ਕੀ ਨਿਕਲਿਆ, ਬੈਨ ਕਰ ਵੀ ਦੇਣ, ਕੋਈ ਹੋਰ ਬਣਾ ਲੈਣਗੇ, ਜਾਂ ਜਿਹੜੀ ਜ਼ਹਿਨੀਅਤ ਹੈ ਜਿਸ ਦੇ ਥੱਲੇ ਇਹਨਾਂ ਦੇ ਅੰਦਰ ਉਹ ਸਾਰਾ ਪਾਰਟ ਹੈ। ਮੈਂ ਇਸ ਖਬਰ ਨੂੰ ਇਸ ਲਈ ਡਿਸਕਸ ਕਰ ਰਿਹਾ ਕਿ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਜੀ ਦੇਖੋ ਅਸੀਂ ਕੋਵਿਡ ਦੇ ਵਿੱਚ ਸੇਵਾ ਕੀਤੀ, ਅਸੀਂ ਆਕਸੀਜਨ ਦਾ ਲੰਗਰ ਲਾਤਾ, ਅਸੀਂ ਭਾਰਤ ਭਰ ਦੇ ਵਿੱਚ ਜਿਹੜਾ ਸਿੱਖ ਮਾਡਲ ਜਿਹੜਾ ਹਿਊਮੈਨਿਟੇਰੀਅਨਿਜ਼ਮ ਦਾ ਫਰਾਣਾ ਕਰ ਰਹੇ, ਤੁਸੀਂ ਇਹਨਾਂ ਦੀ ਜ਼ਹਿਨੀਅਤ ਦੇਖੋ ਵੀ ਇਹ ਤੁਹਾਡੇ ਬਾਰੇ ਕੀ ਸੋਚਦੇ ਨੇ। ਬਿਲਕੁਲ। ਔਰ ਇਸ ਸਾਰੇ ਦੇ ਚੱਲਦੇ ਆ ਜੇ ਅਸੀਂ ਇਸੇ ਤਰ੍ਹਾਂ ਹੀ ਜ਼ਲੀਲ ਹੋਣਾ ਹੈ, ਇਨਸਿਕਿਉਰ ਘਟਨਾ ਕਿਤੇ ਵਾਪਰਦੀ ਹੈ। ਹੁਣ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਜਿਹੜਾ ਹੈ ਉਹ ਪਿਛਲੇ 2 ਦਿਨਾਂ ਤੋਂ ਜੋ ਚੱਲ ਰਿਹਾ ਤੇ ਉਹਨੂੰ ਲੈ ਕੇ ਵੀ ਅੱਜ ਮੈਂ ਇੱਕ ਡਿਸਕਸ਼ਨ 'ਚ ਦੇਖ ਰਿਹਾ ਸੀ। ਇੱਕ ਸਾਬਕਾ ਜਥੇਦਾਰ ਅਕਾਲ ਤਖਤ ਐਕਟਿੰਗ ਹੀ ਸੀ ਭਾਵੇਂ, ਬਾਅਦ 'ਚ ਮੋਰਲ ਟਰਪੀਚੂਟ ਕਰਕੇ ਉਹਨੂੰ ਜਿਹੜਾ ਉਹ ਰੁਖਸਤ ਕੀਤਾ ਗਿਆ। ਤੇ ਉਹ ਕਹਿ ਰਿਹਾ ਸੀ ਦੇਖੋ ਇਹ ਜਿਹੜੀ ਹੁਣ ਘਟਨਾ ਵਾਪਰੀ ਹੈ ਇਹਦੇ ਨਾਲ ਕਿਵੇਂ ਸਿੱਖਾਂ ਦਾ ਇਮੇਜ ਬਾਕੀ ਸੂਬਿਆਂ 'ਚ ਵੀ ਖਰਾਬ ਹੋਏਗਾ, ਸਿੱਖ ਤਾਂ ਕੁਝ ਵੀ ਕਰ ਸਕਦਾ ਹੈ। ਔਰ ਸੋ ਇਹ ਇੰਨੇ ਕੁ ਆਪਣੇ ਆਪ ਨੂੰ ਡਿਫੈਂਸਿਵ 'ਚ ਰਹਿ ਕੇ ਕਰ ਰਹੇ ਨੇ। ਪਰ ਤੁਸੀਂ ਜੋ ਮਰਜ਼ੀ ਕਰ ਲਓ, ਜੇ 5000 ਵੈਬ, ਇਹ ਤਾਂ ਬੀਬੀ ਨੇ ਵਿਚਾਰੀ ਨੇ ਜਿੰਨੇ ਕੋ ਨੇ ਕਾਊਂਟ ਕੀਤੇ ਹੋਣੇ ਨੇ, 5000 ਜੇ ਵੈਬ ਪੋਰਟਲ ਸਿੱਖਾਂ ਦੇ ਜੋਕਸ ਨਾਲ ਭਰੇ ਹੋਏ ਨੇ, ਤੁਸੀਂ ਇਹਨਾਂ ਦੀ ਜ਼ਹਿਨੀਅਤ ਨੂੰ ਕਿਹੜੇ ਦਰਿਆ 'ਚ ਲਿਜਾ ਕੇ ਇਹਨਾਂ ਨੂੰ ਡੋਬਾ ਦੇ ਕੇ ਕਹੋਗੇ ਜੀ ਕਿ ਇਹ ਹੁਣ ਜਿਹੜੇ ਨੇ ਫੇਅਰ ਹੋ ਗਏ ਨੇ ਔਰ ਇਹਨਾਂ 'ਚੋਂ ਜਿਹੜਾ ਇਹਨਾਂ ਸਿੱਖਾਂ ਪ੍ਰਤੀ ਜਿਹੜੀ ਹੈ ਬੜੀ ਹਮਦਰਦੀ ਔਰ ਪਿਆਰ ਹੈ। ਇਹ ਅਲਟੀਮੇਟ ਇਹੀ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਤੁਸੀਂ ਜਿਹਨੂੰ ਸਬ ਹਿਊਮਨ ਬਣਾ ਦਿੰਦੇ ਹੋ। ਔਰ ਜਿਵੇਂ ਮੁਸਲਮਾਨਾਂ ਪ੍ਰਤੀ ਜੋ ਐਟੀਚਿਊਡ ਹੈ, ਜਦੋਂ ਅਮਿਤ ਸ਼ਾਹ ਉੱਥੇ ਅਸਾਮ 'ਚ ਕਹਿੰਦਾ ਕਿ ਟਰਮਾਈਟਸ ਕਿ ਸਿਉਂਕ ਹੈ ਔਰ ਤੁਸੀਂ ਉਹਨਾਂ ਦੇ ਲਈ ਇਸ ਕਿਸਮ ਦੇ ਲਫ਼ਜ਼ ਮੁਸਲਮਾਨਾਂ ਦੇ ਲਈ ਇਸਤੇਮਾਲ ਕਰਦੇ ਹੋ, ਤੇ ਉੱਥੇ ਹੁਣ 20 ਕਰੋੜ ਨੇ ਭਾਵੇਂ ਉਹ ਕੀ ਕਰਨ, ਉਹ ਆਪਣੀ ਸੇਫਟੀ ਦੇ ਲਈ ਉਹ ਰੋਜ਼ਾਨਾ ਹਰ ਉੱਠਣ ਤੋਂ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਮੁਸਲਮਾਨ ਵਿਚਾਰਾ ਦੇਖਦਾ ਕਿ ਵੀ ਹੁਣ ਮੇਰੇ ਸ਼ਹਿਰ ਦੀ ਮਸਜਿਦ ਨੂੰ ਵੀ ਤਾਂ ਮੰਦਰ ਨਹੀਂ ਇਹਨਾਂ ਨੇ ਡਿਕਲੇਅਰ ਕਰਤਾ ਵੀ ਥੱਲੋਂ ਕੋਈ ਸ਼ਿਵਲਿੰਗ ਕੱਢ ਲਿਆ। ਸੋ ਇਹ ਗੁਲਾਮਾਂ ਦੀ ਹਾਲਤ ਹੁੰਦੀ ਹੈ ਜੋ ਸਿੱਖਾਂ ਦੀ ਹਾਲਤ ਹੈ ਉੱਥੇ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਪਾਸਟਰ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਰਾਜਵਿੰਦਰ ਸਿੰਘ ਜਿਹੜੇ ਨੇ ਸਾਡੇ ਪਹਿਲੇ ਵੀਰ ਨੇ, ਫਤਿਹ ਬੁਲਾਉਂਦੇ ਨੇ ਸੁਖਜੀਵਨ ਬੱਚੂ ਜੀ, ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਸੋਨਮਾਲ ਜੀ, ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਔਰ ਸਿੰਘ ਗਰਜਾ ਜੀ, ਮੇਰ ਸਿੰਘ ਜੀ ਕਹਿੰਦੇ ਨੇ ਕਿ ਇੱਥੇ ਇੱਕ ਚੈਨਲ ਵਾਲਾ ਇਸ ਨੂੰ ਨਾਰਾਇਣ ਸਿੰਘ ਚੌੜਾ ਪਿੰਡ ਦੀ ਥਾਂ ਤੇ ਚੌਰਾ ਕਹਿ ਦੱਸਿਆ ਸੀ। ਔਰ ਗੋਵਿੰਦਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਅਣਖੀਲੇ ਯੋਧੇ ਹਾਲੇ ਵੀ ਜਿਉਂਦੇ ਨੇ। ਸੋ ਬਿਲਕੁਲ ਠੀਕ ਹੈ। ਹਾਂਜੀ, ਗੁਰਨੈਬ ਸਿੰਘ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਖਾਲਿਸਤਾਨ ਦੀ ਰੂਪ ਰੇਖਾ ਹੈ ਕੋਈ। ਬਰਾੜ ਸਾਹਿਬ ਇਹ ਅੱਜ ਡਿਸਕਸ਼ਨ ਦਾ ਟੌਪਿਕ ਡਿਫਰੈਂਟ ਹੈ। ਪਹਿਲਾਂ ਤਾਂ ਇੱਕ ਮੁਲਕ ਲੈ ਲਈ ਹੈ, ਰੂਪ ਰੇਖਾ ਤਾਂ ਉਹਦੇ ਸ਼ਹਿਰੀਆਂ ਨੇ ਬਣਾਉਣੀ ਹੁੰਦੀ ਹੈ। ਔਰ ਅਸੀਂ ਆਲਰੇਡੀ 175 ਸਾਲ ਪਹਿਲਾਂ ਇੱਕ ਸਫਲ ਰਾਜ ਰਨ ਕੀਤਾ ਹੋਇਆ। ਧਰਤੀ ਸਾਡੀ ਹੈ, 50,350 ਸਕੁਅਰ ਕਿਲੋਮੀਟਰ ਅੱਜ ਸਾਡਾ ਪੰਜਾਬ ਹੈ। ਨਾਲ ਲੱਗਦੇ ਜਿਹੜੇ ਰਾਜਸਥਾਨ, ਹਿਮਾਚਲ, ਹਰਿਆਣਾ ਦੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਮਿਲਾ ਕੇ ਇੱਕ ਆਈਡੀਅਲ, ਬਾਕੀ ਖਾਲਿਸਤਾਨ ਦਾ ਐਲਾਨਨਾਮਾ ਉਸ ਦੀ ਰੂਪਰੇਖਾ ਬਿਆਨਦਾ ਹੈ ਉਸ ਆਉਣ ਵਾਲੇ ਸਿਸਟਮ ਦੀ। ਜੀ ਬਲਿਹਾਰ ਸਿੰਘ ਕੰਗ ਜੀ ਫਤਿਹ ਬੁਲਾਉਂਦੇ ਨੇ, ਸਤਨਾਮ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਜਸਕੀਰਤ ਸਿੰਘ ਜੀ ਚੜ੍ਹਦੀ ਕਲਾ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਹਰਮਨ ਪੰਨੂ ਜੀ ਨਿਰਦਰ ਸਿੰਘ ਚੋੜਾ ਜ਼ਿੰਦਾਬਾਦ ਕਹਿੰਦੇ ਨੇ ਹਰਨ ਨੂੰ। ਓਕੇ, ਸੋ ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ, ਬਲੈਕੇ ਕੀਮੀਆ ਜੀ ਵੀ ਫਤਿਹ ਬੁਲਾਉਂਦੇ ਨੇ, ਜਰਨੈਲ ਸਿੰਘ ਗਰੇਵਾਲ ਜੀ ਵੀ ਫਤਿਹ। ਫਿਰ ਇਸੇ ਤਰ੍ਹਾਂ ਐਸ਼ ਸ਼ਾਹ, ਤੁਸੀਂ ਪਤਾ ਨਹੀਂ ਇਹਨਾਂ ਦਾ, ਤੁਸੀਂ ਮੈਂ ਕਿਹਾ ਤੁਸੀਂ ਪੜ੍ਹ ਦਿਓ ਇਹ ਕਹਿਣਾ ਚਾਹੁੰਦੇ ਨੇ ਗੱਲ ਕੀਤੀ। ਇਹ ਸ਼ਾਹ ਜੀ ਨੇ ਅਮਿਤ ਸ਼ਾਹ ਦਾ ਕੋਈ ਰਿਸ਼ਤੇਦਾਰ ਲੱਗਦਾ, ਉਹਨੂੰ ਮਾਰਟਨ ਲੂਥਰ ਕਿੰਗ ਦੀ ਕੋਰਟ ਨਾਲ ਵੀ ਪ੍ਰੋਬਲਮ ਹੈ ਤੇ ਉਹ ਇਹ ਸਮਝਦਾ ਕਿ ਇੰਡੀਆ ਆਓ, ਇਹ ਜਿਹੜੇ ਇਹਨਾਂ ਦੇ ਵਿਚਾਰੇ ਇਹਦੀ ਵੀ ਬ੍ਰੈਡ ਬਟਰ ਬੀਜੇਪੀ ਦਾ ਆਈਟੀ ਸੈੱਲ ਦੀ ਤਨਖਾਹ ਨਾਲ ਚੱਲਦੀ ਹੈ। ਬਿਲਕੁਲ। ਜਸਵੀਰ ਸਿੰਘ ਜੀ ਕਹਿੰਦੇ ਜਿਹੜੇ ਖੰਡੂਰ ਸਾਹਿਬ ਅਤੇ ਫਰੀਦਕੋਟ ਤੋਂ ਜਿੱਤੇ ਆ ਉਹਨਾਂ ਕਿਹੜੇ ਦਿੱਲੀ ਦੇ ਕਿੰਗਰੇ ਢਾਹ ਦਿੱਤੇ ਆ, ਉਹ ਵੀ ਭਾਰਤ ਦੇ ਸੰਵਿਧਾਨ ਦੇ ਥੱਲੇ ਹੀ ਚੱਲ ਰਹੇ ਨੇ। ਜਸਵੀਰ ਸਿੰਘ ਜੀ, ਜੇ ਅਸੀਂ ਇਸ ਹੱਦ ਤੱਕ ਹੀ ਜਾਣਾ ਹੈ, ਪਹਿਲਾਂ ਤੁਸੀਂ ਸਾਨੂੰ ਜਿਸ ਦੀ ਕੀਮਤ ਦਾ ਅਹਿਸਾਸ ਨਹੀਂ ਹੁੰਦਾ ਦੁਸ਼ਮਣ ਨੂੰ ਉਸ ਦਾ ਹੈ। ਜੇ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਨੇ NSA ਔਰ ਹੁਣ ਦੂਸਰੇ ਕੇਸ 'ਚ ਫਸਾ ਰਹੇ ਨੇ, ਇਹ ਠੀਕ ਹੈ ਕਿ ਉਹਨਾਂ ਨੇ ਕੋਈ ਖਾਲਿਸਤਾਨ ਦੇ ਮੁੱਦੇ ਤੇ ਚੋਣ ਨਹੀਂ ਲੜੀ, ਪਰ ਸਿਸਟਮ ਨੂੰ ਵੀ ਪਤਾ ਹੈ, ਤੁਹਾਨੂੰ ਸਾਨੂੰ ਵੀ ਪਤਾ ਹੈ ਕਿ ਭਾਈ ਉਹ ਅਲਟੀਮੇਟਲੀ
ਸਿੱਖਾਂ ਦੀ ਆਜ਼ਾਦੀ ਦੇ ਸੈਂਟੀਮੈਂਟ ਦੀ ਨੁਮਾਇੰਦਗੀ ਕਰਦੇ ਨੇ। ਨਿਹੰਗ ਸਿੰਘ ਜੀ ਵੀ ਖਾਲਸਾ ਜਿੰਦਾਬਾਦ ਕਹਿੰਦੇ ਨੇ, ਹੱਕ ਸਾਡਾ ਖਾਲਸਾ ਕਹਿੰਦੇ ਨੇ। ਔਰ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਰਾਮਗੜੀਆ ਜੀ ਵੀ ਫਤਿਹ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਔਰ ਧਰਮ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਕਹਿੰਦੇ ਨੇ ਸਾਰੀਆਂ ਜੁੰਡਲੀਆਂ ਸੰਤਾਂ ਦੀਆਂ ਰਾਜਨੀਤਿਕ ਸਪੀਚਾਂ ਨਾਲ ਤਾਂ ਸਹਿਮਤ ਹਨ, ਪਰ ਗੁਰਬਾਣੀ ਦੀ ਵਿਆਖਿਆ ਨਾਲ ਨਹੀਂ। ਇਸ ਕਰਕੇ ਇਹਨਾਂ ਨੂੰ ਅਜੇ ਤੱਕ ਕੋਈ ਪ੍ਰਾਪਤੀ ਨਹੀਂ ਹੋਈ ਸੰਤਾਂ ਦੀ ਕੀਤੀ ਕਥਾ ਦੇ ਆਧਾਰ ਤੇ। ਕਮਲਜੀਤ ਸਿੰਘ ਜੀ, ਚਲੋ ਜਿਹੜਾ ਜਿਸ ਨਾਲ ਹੀ ਸਹਿਮਤੀ ਹੈ, ਜੇ ਰਾਜਨੀਤਿਕ ਸਪੀਚਾਂ ਨਾਲ ਹੀ ਸਹਿਮਤੀ ਹੋ ਜਾਏ ਤੇ ਘੱਟੋ ਘੱਟ ਰਾਜਨੀਤਿਕ ਸਪੀਚਾਂ 'ਚੋਂ ਗੁਲਾਮੀ ਦੇ ਸੰਗਲ ਕੱਟਣ ਦੀ ਗੱਲ ਹੈ, ਸੋ ਅਸੀਂ ਉਸ ਨੂੰ ਹੀ ਪ੍ਰਵਾਨ ਕਰ ਲਈਏ। ਜੈ ਦੇਸ਼ਮਾਰ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਜਾਵੇਦ ਬੱਬਰ ਬਲੋਗਸ ਵੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਖਚੈਨ ਸਿੰਘ ਜੀ ਵੀ ਬੈਤ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਰਿਸ਼ੀ ਭਾਰਦਵਾਜ ਸਾਰਿਆਂ ਦਾ ਹੀ ਪਾਰਟਿਸਪੈਂਟਸ ਦਾ ਸ਼ੁਕਰੀਆ ਅਦਾ ਕੀਤਾ ਇਹਨਾਂ ਨੇ। ਹਾਂਜੀ, ਭਾਰਦਵਾਜ ਸਾਹਿਬ ਕਹਿੰਦੇ ਨੇ ਜੀ, the Sikhism practiced today is completely different from what the gurus taught. It has become dogmatic, organized, reactionary and a tool for the elites. ਭਾਰਦਵਾਜ ਜੀ ਦਾ ਜਵਾਬ ਫਿਰ ਕਿਸੇ ਦਿਨ। ਅੱਜ ਤਾਂ ਮੇਰਾ ਖਿਆਲ ਹੈ ਵੀ ਤੁਹਾਨੂੰ ਵੀ ਇਹ ਆਦਤ ਪੈ ਗਈ ਹੈ ਕਿ ਵਿਆਹ 'ਚ ਬੀ ਦਾ ਲੇਖਾ। ਹੁਣ ਜਿਹੜੀ ਡਿਸਕਸ਼ਨ ਡਿਬੇਟ ਚੱਲ ਰਹੀ ਹੈ, ਚੰਗਾ ਹੁੰਦਾ ਵੀ ਤੁਸੀਂ ਜਿਹੜੀ ਅੱਜ ਦੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਗੱਲ ਕਰਦੇ। ਬਾਕੀ ਤੁਸੀਂ ਆਪਣਾ ਮਜ਼ਹਬ ਸੰਭਾਲੋ ਕਿ ਭਾਈ ਉਸ ਵਿਚਲਾ ਜਿਹੜਾ ਡੌਗਮੈਟਿਕ ਹੋਣਾ ਜਾਂ ਜਿਸ ਕਿਸਮ ਦਾ ਵਰਤਾਰਾ ਜ਼ਾਤ ਪਾਤੀ ਸਿਸਟਮ ਹੀ ਖਤਮ ਕਰ ਦਿਓ ਆਪਣੇ 'ਚੋਂ। ਸਾਨੂੰ ਤੁਸੀਂ ਰਿਐਕਸ਼ਨਰੀ ਕਹਿ ਰਹੇ ਹੋ, ਆਪਣਾ ਤੁਹਾਨੂੰ ਹਿੰਦੂਤਵਾਦੀ ਆਈਡੀਓਲੋਜੀ ਕਿੱਧਰ ਲਿਜਾ ਰਹੀ ਹੈ ਇਹ ਨਜ਼ਰ ਨਹੀਂ ਆ ਰਿਹਾ। ਸੋ ਦੂਸਰਿਆਂ ਨੂੰ ਫੇਅਰ ਹੋਣ ਦੀ ਸਲਾਹ ਦੇਣ ਤੋਂ ਪਹਿਲਾਂ ਆਪਣੇ ਪੀੜੇ ਥੱਲੇ ਸੋਟਾ ਜ਼ਰੂਰ ਫੇਰਨਾ ਚਾਹੀਦਾ ਹੈ। ਔਰ ਜਸਬੀਰ ਸਿੰਘ ਜੀ ਫਤਿਹ, ਬਲਜੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ। ਫਿਰ ਇਸੇ ਤਰ੍ਹਾਂ ਜਿੱਤ ਸਿੰਘ ਕਹਿੰਦੇ ਨੇ ਹਾਲ ਆਜ਼ਾਦੀ ਹੈ ਕਿ ਇਹਨੂੰ ਇਹੋ ਜਿਹੇ ਕਿੰਨੇ ਬਾਦਲ ਨੇ 84 ਨੂੰ ਯਾਦ ਰੱਖੋ ਫਿਰ ਹੀ ਇਨਸਾਫ ਮਿਲੇਗਾ, ਯਾਨੀ ਕਿ 84 ਨੂੰ ਯਾਦ ਰੱਖੋ। ਹਾਂ ਜੀਤ ਸਿੰਘ ਜੀ, ਤੁਸੀਂ ਠੀਕ ਕਿਹਾ। ਅਲਟੀਮੇਟਲੀ ਇਹ ਠੀਕ ਹੈ ਵੀ ਕੁਝ ਚੀਜ਼ਾਂ ਰਾਹ ਜਾਂਦਿਆਂ ਵਿੱਚ ਆ ਜਾਂਦੀਆਂ ਨੇ। ਸਾਡਾ ਫੋਕਸ ਤਾਂ ਇਹੀ ਰਹਿਣਾ ਚਾਹੀਦਾ ਵੀ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਰਾਜਨਪ੍ਰੀਤ ਸਿੰਘ ਜੀ ਫਤਿਹ, ਔਰ ਜਿੱਤ ਸਿੰਘ ਜੀ ਕਹਿੰਦੇ ਨੇ ਜੇ ਇਨਸਾਫ ਹੈ ਨਾ ਤਾਂ ਕਿ ਲੈਣਾ ਤਾਂ ਰੈਫਰੈਂਡਮ ਦਾ ਸਾਥ ਦੇਵੋ ਤੇ ਖਾਲਿਸਤਾਨ ਦਾ ਕਹਿੰਦੇ ਨੇ ਕਲੇਮ ਕਰੋ। ਕੀ ਕਹਿਣਾ ਚਾਹੁੰਦਾ, ਸੌਰੀ ਅਬਾਊਟ ਦੈਟ। ਕਰਮੇਲ ਸਿੰਘ ਜਿਹੜੇ ਚੱਲ ਭਾਈ ਨਰੈਣ ਸਿੰਘ ਚੋੜਾ ਜੀ ਨੂੰ ਫਤਿਹ, ਕਹਿੰਦੇ ਗੁਰੂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਭਾਈ ਨਰੈਣ ਸਿੰਘ ਚੋੜਾ ਜੀ ਜਿੰਦਾਬਾਦ। ਫਿਰ ਕਹਿੰਦੇ ਜੇਕਰ ਭਾਈ ਨਰੈਣ ਸਿੰਘ ਚੋੜਾ ਨੇ ਤਾਂ ਆਪਣੀ ਪਹਿਲਾਂ ਹੀ ਆਲਮੋਸਟ 68 ਸਾਲ ਤੱਕ ਦੀ ਉਮਰ ਪੰਥ ਦੇ ਸਮਰਪਿਤ ਕੀਤੀ ਸੀ। ਹੁਣ ਬਾਕੀ ਉਹਨਾਂ ਦੇ ਜ਼ਿੰਦਗੀ ਦੇ ਵਰੇ ਜਿੰਨੇ ਕੁ ਵੀ ਨੇ ਜੇਲ੍ਹ 'ਚ ਹੀ ਗੁਜ਼ਰਨਗੇ। ਔਰ ਮੈਂ ਸਮਝਦਾ ਵੀ ਉਹਨਾਂ ਨੇ ਜਿਹੜਾ ਬੇਸ਼ੱਕ ਉਹਨਾਂ ਦੇ ਤੌਰ ਤਰੀਕੇ ਨਾਲ ਕੋਈ ਸਹਿਮਤ ਹੋਏ ਜਾਂ ਨਾ ਹੋਏ, ਪਰ ਉਹਨਾਂ ਨੇ ਇੱਕ ਪੰਥਕ ਭਾਵਨਾ ਦਾ ਜਿਹੜਾ ਹੈ ਉਹ ਪ੍ਰਗਟਾਵਾ ਕੀਤਾ। ਬਿਲਕੁਲ। ਫਿਰ ਕਹਿੰਦੇ ਜੇਕਰ ਪਾਪੀ ਮਾਰਿਆ ਜਾਂਦਾ ਫਿਰ ਸਜ਼ਾ ਦਾ ਵੀ ਦੁੱਖ ਨਹੀਂ ਹੋਣਾ ਸੀ, ਪਰ ਪਾਪੀ ਬਚ ਗਿਆ। ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਟੁਕੜੇ ਟੁਕੜੇ ਕਰਵਾਉਣ ਵਾਲੇ ਬਾਦਲ ਦਲੀਏ ਹੁਣ ਆਪਣੀ ਮੌਤ ਤੇ ਕਿਉਂ ਡਰ ਲੱਗਦਾ? ਦੇਖੋ, ਇਸ ਬਾਰੇ ਜਿਵੇਂ ਅਸੀਂ ਕਿਹਾ ਵੀ ਇਹ ਨਿਰੰਕਾਰ ਦੇ ਹੱਥ 'ਚ ਹੈ ਜ਼ਿੰਦਗੀ ਔਰ ਮੌਤ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀ ਬਾਦਲ ਟੱਬਰ ਦਾ ਸਿੱਖ ਕੌਮ, ਸਿੱਖ ਸੰਸਥਾਵਾਂ ਨੂੰ ਪਹੁੰਚਾਇਆ ਗਿਆ ਨੁਕਸਾਨ ਹੈ ਉਹ ਨਾਕਾਬਲੇ ਮੁਆਫੀ ਚਲਾ ਜਾਂਦਾ ਹੈ। ਬਾਕੀ ਅਸੀਂ ਇਹ ਸਮਝਦੇ ਹਾਂ ਕਿ ਵੀ ਚੈਲੰਜ ਹੋਇਆ। ਕਈ ਵਾਰ ਇਹ ਹੁੰਦਾ ਵੀ ਬਾਕੀਆਂ ਨੂੰ ਵੀ ਇਸ ਗੱਲ ਦੀ ਜਿਹੜੀ ਆ ਉਹ ਖਬਰ ਹੋ ਜਾਂਦੀ ਹੈ ਵੀ ਸਿੱਖਾਂ ਦੇ ਵਿੱਚ ਜਿਹੜਾ ਹੈ ਉਹ ਅਣਖ ਗੈਰਤ ਵਾਲੇ ਯੋਧੇ ਅੱਜ ਵੀ ਮੌਜੂਦ ਨੇ। ਗੁਰਦੀਪ ਸਿੰਘ ਜੀ ਫਤਿਹ, ਅਰਜੀਤ ਸਿੰਘ ਜੀ ਕਹਿੰਦੇ ਨੇ ਹੱਲ ਆਜ਼ਾਦੀ ਹੈ, ਕਿੰਨੇ ਕੋ ਬਾਦਲ ਜਿਹੜੇ ਮਾਰੋਗੇ, ਲੱਖਾਂ ਹੀ ਨਹੀਂ ਆਜ਼ਾਦ ਹੋ ਕੇ ਸਾਰੇ ਕਾਬੂ ਆਉਣੇ ਹੈ। ਬਿੰਤੇ ਬੁੱਚਰ ਨੂੰ ਮਾਰਿਆ ਕੋਈ ਫਰਕ ਨਹੀਂ ਪਿਆ, ਖਾਲਸਾ ਜ਼ਿੰਦਾਬਾਦ। ਔਰ ਗੁਰਮੇਲ ਸਿੰਘ ਚਾਰਜ ਫਿਰ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ, ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਚੈਨਲ 84 ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਜਿਤ ਸਿੰਘ ਜੀ ਬਿਲਕੁਲ ਸਹੀ ਗੱਲ ਹੈ, ਖਾਲਸਾਨੀ ਹੱਲ ਹੈ। ਔਰ ਇਸੇ ਤਰ੍ਹਾਂ ਫਿਰ ਜਿਤ ਸਿੰਘ ਜੀ ਕਹਿੰਦੇ ਨੇ ਕਿ ਪੋਲੀਟੀਕਲ ਪਾਵਰ ਬੜੀ ਜ਼ਰੂਰੀ ਹੈ। ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਸੁਖਬੀਰ ਸਿੰਘ ਬਾਦਲ ਹਰ ਕੇ ਦੁਆਰ ਨਹੀਂ ਮਰ ਸਕਦਾ, ਇੰਨੀ ਕਿਸਮਤ ਵਾਲਾ ਨਹੀਂ। ਪਰ ਭਾਰਤ ਸਰਕਾਰੀ ਜੇਕਰ ਸੁਖਬੀਰ ਬਾਦਲ ਦਾ ਸਾਰਾ ਭੱਜ ਗਿਆ ਫਿਰ ਹੋ ਗਿਆ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਔਰ ਫਿਰ ਜਿਤ ਸਿੰਘ ਕਹਿੰਦੇ ਨੇ ਹਿੰਦੂ
ਕਹਿੰਦੇ ਨੇ ਸੋਚ ਤੂੰ ਆਜ਼ਾਦ ਹੋਣਾ ਪੈਣਾ ਹੈ ਕਿ ਖਾਲਸਾ ਰੈਫਰੈਂਡਮ 2020 ਦਾ ਸਾਥ ਦਿਓ, ਆਜ਼ਾਦ ਹੋ ਕੇ ਪੰਜਾਬ ਬਚਾਣਾ। ਧਰਮ ਸਿੰਘ ਜੀ ਵੀ ਫਤਿਹ, ਔਰ ਵੀ ਇਸੇ ਤਰ੍ਹਾਂ ਜਿਤ ਸਿੰਘ ਹਿੰਦੂ ਸੋਚ ਦਲ ਜੜੀ ਦਲੀ ਸੋਚ ਜੋਧਾ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਸੌਰੀ ਅਬਾਊਟ ਦੈਟ। ਗਿਆਨੀ ਤਾਰ ਸਿੰਘ ਜੀ ਫਤਿਹ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਰਿਸ਼ੀ ਕਰਦੇ ਹਾਂ। ਭਾਰਦਵਾਜ ਵੀ ਕਹਿੰਦੇ ਨੇ ਕਿ ਜੀ ਅਸੀਂ ਹਿੰਦੂਤਵਾ ਦੇ ਸਪੋਰਟਰ ਨਹੀਂ ਹੈ, ਔਰ ਇਸ ਦੇ ਉੱਤੇ ਅਸੀਂ ਕਿਸੇ ਵੇਲੇ ਡਿਸਕਸ਼ਨ ਕਰਾਂਗੇ। ਮੋਸਟ ਵੈਲਕਮ। ਔਰ ਅਸੀਂ ਵੀ ਸਮਝਦੇ ਹਾਂ ਵੀ ਹਿੰਦੂਤਵਾ ਆਈਡੀਓਲੋਜੀ ਜਿਹੜਾ ਹੈ ਉਹ ਐਕਸਪਲੋਇਟੇਸ਼ਨ ਹੈ ਆਪਣੇ ਸਿਆਸੀ ਮੰਤਵ ਦੇ ਲਈ, ਹਿੰਦੂਇਜ਼ਮ ਦੀ ਫਿਲਾਸਫੀ ਔਰ ਦੂਸਰੇ ਦਾ ਮਿਸਯੂਜ਼ ਹੈ। ਪਰ ਬਹੁਤ ਸ਼ੁਕਰੀਆ ਕਮੈਂਟ ਕਰਨ ਦੇ ਲਈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreefo.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ। TV ਰਿਫੋ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।